जी अस्सलाम वालेकुम जी, मैं जिशान अली ते तुसी देख रहे हो जी ड्रामा फैसलाबाद। अज असी एक नवे प्रोग्राम का आगाज कर रहे हैं और बड़ा खूबसूरत बड़ा मज़ेदार प्रोग्राम है। ते तुसी वेख भी रहे हो कि असी एक नवे सैटअप के नाल एक नवी आइटमां दे नाल तुहाडी खिदमत च हाज़र हां। साडे नाल बड़े बड़े अच्छे फनकार होणगे, साडे नाल गुलूकार होणगे। शोभा है जिंदगी के ऐसे शोबे जिहदे विच बहुत सारे लोग जिहड़े कि साडे नाल इत्थे बैठणगे, गुफ्तगू करनगे, साडे नाल डिस्कस करनगे। जे मेरे नाल मेहमान ने बड़े अच्छे फनकार जनाब असलम चिट्टा साहब, भट्ट साहिबा और तस्लीम अब्बास साहब। माशाल्लाह तीनों मरूफ फनकार ने फैसलाबाद से और इन्होंने नाम का बकायदा टिकट विकता है। और तस्लीम अब्बास साहब तुसीं इंटरनेशनल टीवी पर भी देख रहे हो, असलम चिट्टा साहब को तुसीं इंटरनेशनल टीवी पर देख रहे हो। किरण भट्ट साहिबा भी इतने साढ़े यूट्यूब पर बड़ा अच्छा काम कर रही ने, उस अलावा टीवी चैनल पर भी काम कर रहे हैं। और सब तो अच्छी बात है कि आर्टिस्ट बड़े अच्छे हैं और साढ़े फैसलाबाद के मनरवा थिएटर उत्ते परफॉर्म कर रहे हैं। अज असीं क्या यार पहला प्रोग्राम है, जरा गपशप ला लीए। हाँ जी चिट्टा साहब की हाल चाल है? अल्लाह पाक का शुक्र है। तुसीं सुनाओ। पहले बस वजी सी भजन बजाऊं ते दुनिया विच बथेरा हुंदा। अच्छा जी। अब देखो ना इधर भी रेड़ा कल च बजा किधर? तस्लीम साहब। हाँ जी तस्लीम अब्बास साहब। मेरी गल नहीं तो मोटरसाइकिल ते उठा कर चले गया। मेरी गल मुका दो। थोड़ी गल ही है कसम रुपए अल्लाह हाफिज। रेड़ा विच बजा की गल तो बैठ के चों निकलना यार। मैं कह रहा तू मैनू कहा भी रेड़ा विच बजा यार। तेरे सुन च आया ठीक आ, नहीं लगा दे उतों दी ਤੁਹਾਡੇ ਦੰਦ ਨਾ ਹੁਣ ਤਾਂ 22 ਦਫਾ ਵੈਗਨ ਰਾਤ ਨੂੰ ਦੇ ਚ ਵੱਜੇ 22 23 ਦਫਾ ਘੱਟ ਤੋਂ ਵੱਧ ਤੇਰੇ ਪੈਰੀ ਪਈ ਜਾਵੇ ਭਾਜੀ। ਤੂੰ ਹਰ ਗਲੀ ਦੀ ਅੱਗੇ ਤੁਸੀਂ ਹੁਣ ਇਥੋਂ ਹਿਸਾਬ ਲਾ ਲਓ ਕਿੱਡੇ ਮਾੜੇ ਇਲਾਕੇ ਚ ਰਹਿੰਦਾ ਜਿਨ੍ਹਾਂ ਦੀਆਂ ਗੱਡੀਆਂ ਦੀਆਂ ਲਾਈਟਾਂ ਹੀ ਹੈ ਨਹੀਂ। ਅੱਛਾ ਜੀ। ਤੁਸੀਂ ਕਿੱਥੇ ਰਹਿੰਦੇ ਹੋ? ਸਾਰਿਆਂ ਨੂੰ ਪਤਾ ਹੀ ਹੈ ਸਾਡਾ ਮਤਲਬ ਰਤਲ ਵੈਸ ਚੋਲਸਤਾਨ। ਕੱਚੇ ਗੋਲੇ ਨੇ ਬਕਵਾਸ ਕਰਦਾ ਉਹ। ਅੱਜ ਵੀ ਗੁਲਾਮਾਬਾਦ ਜਿੱਥੋਂ ਗੁਲਾਮਾਬਾਦ ਖਤਮ ਹੁੰਦਾ ਨਾ ਖਤਮ ਹੁੰਦਾ ਹੈ ਜਿੱਥੋਂ ਜਿਹਦੇ 3000 ਦੀ ਮਰਲਾ ਜਗ੍ਹਾ ਉਹ ਸਭ ਉੱਥੇ ਰਹਿ ਰਹੇ। ਅੱਛਾ ਜੀ। ਅੱਜ ਵੀ ਸ਼ਹਿਰ 'ਚ ਨਹੀਂ ਆ ਰਹੇ। ਅੱਛਾ ਜੀ। ਨਹੀਂ ਤੁਹਾਡਾ ਇਲਾਕਾ ਠੀਕ ਆ, ਤੁਹਾਡੀ ਗਲੀ ਦੇ ਮੋੜ ਤੇ ਚਾਹੀਦੇ ਦਰਖਤ ਲੱਗੇ ਆ। ਉਸ ਇਲਾਕੇ 'ਚ ਜਨਾਜ਼ਗਾਹ ਹੁਣ ਬਣੀ ਹੈ ਵੀ ਯਾਰ ਇਹ ਕਾਲਿਆਂ ਨੇ ਮਰਨਾ ਹੈ, ਇਹਨਾਂ ਦਾ ਵੀ ਕੋਈ ਬੰਦੋਬਸਤ ਕਰ। ਤੇਰੇ ਇਲਾਕੇ 'ਚ 3 ਸਾਲ ਹੋਏ ਪਤਾ ਲੱਗਿਆ ਰੋਜ਼ੇ ਵੀ ਹੁੰਦੇ ਆ। ਤੁਹਾਡੀ ਗੱਲਾਂ ਕਰ ਰਹੇ ਜਿਹੜੀ ਗੱਲ ਅਸੀਂ ਕਹਿ ਰਹੇ ਆ ਵੀ ਮੱਤ ਵੱਜ ਗਈ ਉਹ ਇਸ ਗੱਲ ਨੂੰ ਵੀ ਨਹੀਂ ਲੈ ਰਹੇ। ਠੀਕ ਹੈ। ਲਾਕਡਾਊਨ 'ਚ ਬੁਰਾ ਹਾਲ ਹੋਇਆ ਇਸ ਗੱਲ ਨੂੰ ਵੀ ਨਹੀਂ ਮੰਨਦੇ। ਠੀਕ ਹੈ ਕਿ ਨਹੀਂ? ਕਿਉਂਕਿ ਉਹਨਾਂ ਦਾ ਜਿਹੜਾ ਮਤਲਬ ਕਲਰ ਹੈ ਨਾ ਚਿਹਰੇ ਦਾ, ਹਾਂਜੀ ਉਹ ਕੋਈ ਮਜਬੂਰੀ ਜਿਹੜੀ ਇਹਨਾਂ ਬਾਅਦ ਨਹੀਂ ਕਰ ਸਕਦਾ। ਅੱਛਾ। ਕਿਉਂਕਿ ਕਲਰ ਵਨ ਕਲਰ ਹੈ ਨਾ, ਦੂਸਰਾ ਨਹੀਂ ਇਹਦਾ ਹੈਗਾ। ਨਹੀਂ ਇਹ ਕਲਰ ਹੁੰਦੇ ਆ ਕੁਦਰਤੀ ਚਿਹਰੇ ਜਿਹੜੇ ਮਤਲਬ ਕਿ ਤੁਹਾਨੂੰ 1000 ਮੀਲ ਤੋਂ ਦੱਸ ਦੇਣਗੇ ਕਿ ਯਾਰ ਇਹ ਕਿਸੇ ਟੈਨਸ਼ਨ 'ਚ। ਅੱਛਾ ਕੁਦਰਤੀ ਚਿਹਰੇ ਨਾਲ ਬੈਠੇ ਨੇ ਤੁਹਾਡੇ। ਦੇਖੋ ਕੁਦਰਤੀ ਚਿਹਰੇ ਹੈ ਨਾ, ਦੇਖੋ ਉਹ ਤੁਸੀਂ ਗੱਲ ਕਰੋਗੇ ਤਾਂ ਉਹਨਾਂ ਦੇ ਤੁਸੀਂ ਚਿਹਰੇ 'ਚੋਂ ਹਰ ਗੱਲ ਫੜੋਗੇ। ਕੁਦਰਤੀ ਗੱਲ ਹੈਗੀ। ਮੈਂ ਅਗਰ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਜਿਹੜੀ ਮੈਂ ਗੱਲ ਕਰ ਰਿਹਾ ਤੇ ਮੈਨੂੰ ਉਹਦਾ ਜਵਾਬ ਜਿਹੜਾ ਨਾ ਉਹ ਤੁਹਾਡੇ ਚਿਹਰੇ ਤੋਂ ਨਜ਼ਰ ਆ ਰਿਹਾ ਕਿ ਇੱਥੋਂ ਸ਼ੁਰੂ ਹੋ। ਬਿਲਕੁਲ ਸਹੀ ਬਾਤ। ਇਸੇ ਤਰੀਕੇ ਦੇ ਨਾਲ ਖੂਬਸੂਰਤ ਨੇ, ਮੂੰਹ ਮੱਥੇ ਲੱਗਦੇ ਨੇ, ਉਹ ਖੂਬਸੂਰਤ ਨੇ। ਹਾਂਜੀ ਠੀਕ ਹੈ। ਕਲਰ ਉਹਨਾਂ ਦਾ ਇੱਕ ਆ, ਉਸ ਕਲਰ ਤੋਂ ਕੀ ਕਰ ਲੈਣ, ਪਰੇਸ਼ਾਨੀ ਵੀ ਨਹੀਂ ਦਾਰ ਕਰ ਸਕਦੇ ਕਿਉਂਕਿ ਉਹ ਕਲਰ ਹੀ ਜਾਵੇ ਨਾ। ਸਾਡੇ ਭਾਅ ਦਾ ਬਿਲਕੁਲ ਹੀ ਕਲਰ ਆ। ਤੁਸੀਂ ਇਹ ਦੇਖੋ ਨਾ ਜੀ ਭੱਟ ਸਾਹਿਬਾਂ ਨੂੰ ਦੇਖੋ ਤਾਂ ਬੜੇ ਖੂਬਸੂਰਤ ਖਿਆਲਾਤ ਆਉਂਦੇ ਨੇ, ਫੁੱਲ ਆਉਂਦੇ ਨੇ, ਗੁਲਦਸਤੇ ਆਉਂਦੇ ਨੇ, ਮੌਸਮ ਆਉਂਦਾ ਯਾਰ ਬੜਾ ਖੂਬਸੂਰਤ। ਤੇ ਚਿੱਟਾ ਸਾਹਿਬ ਵੱਲ ਦੇਖ ਕੇ ਨਾ ਦੁਖੀ ਯਾਦ ਆਉਂਦੇ ਨੇ। ਪੈਟਰੋਲ ਵੱਧ ਗਿਆ, ਤੇਲ ਮਹਿੰਗਾ ਹੋ ਗਿਆ, ਆਟਾ ਨਹੀਂ ਲੱਭ ਰਿਹਾ। ਇਸੇ ਰੋਡ ਦਾ ਨਾ ਸਾਰਾ ਇਹ ਨਕਸ਼ਾ ਨਾ ਕੁਦਰਤੀ ਦਾ ਨਕਸ਼ੀ ਏਦਾਂ ਦੇ ਉਤੋਂ ਕਲਰ ਮਾਸ਼ਾਅੱਲਾ ਬਹੁਤ ਤੇਜ਼ ਆ, ਅੱਖਾਂ ਨੂੰ ਪੈਂਦਾ ਬਹੁਤ ਤੇਜ਼ ਕਲਰ ਆ। ਅੱਛਾ ਜੀ। ਹਾਂਜੀ ਹਾਂਜੀ। ਇਹ ਬਾਤ ਕਲਰ ਆ ਕਿ ਜਿਹੜਾ ਕੱਲਾ ਹੀ ਕਲਰ ਆ। ਦੋ ਕਲਰ ਹੋਏ, ਕਲਰ ਘਰ ਨਾ ਕੋਈ ਦੂਸਰਾ ਚੜ ਸਕਦਾ ਹਾਂਜੀ ਨਾ ਇਹ ਬਰਦਾਸ਼ਤ ਕਰਦਾ। ਹਾਂਜੀ। ਦੋ ਕਲਰ ਕਿਹੜੇ ਕਿਹੜੇ ਹੋਏ ਜੀ? ਕਲਰ ਘਰ ਜੀ। ਅੱਛਾ ਜੀ। ਇਹ ਕਲਰ। ਅੱਛਾ ਜੀ। ਦੋ ਕਲਰ। ਇਹ ਕਲਰ ਉਤਾਰ ਹੈ, ਉਹ ਕਲਰ ਘਰ। ਲੇਕਿਨ ਮੈਂ ਨਿਸ਼ਾਨ ਤੋਂ ਆਪਸ ਵਿੱਚ ਬੈਠੇ ਦੋਸਤ ਆ ਸਾਰੇ। ਹਾਂਜੀ। ਤੇ ਸਾਡੀ ਦੁਆ ਹੈ ਕਿ ਅੱਲਾਹ ਪਾਕ ਤੁਹਾਡੇ ਚੈਨਲ ਨੂੰ ਦਿਨ ਦੁਗਣੀ ਤਰੱਕੀ ਦੇਵੇ। ਨਹੀਂ ਜੀ ਤੁਹਾਡਾ ਆਪਣਾ ਚੈਨਲ ਹੈ ਕਿ ਇਨਸ਼ਾਅੱਲਾ ਅਸੀਂ ਫੈਸਲਾ ਕੀਤਾ ਅੱਜ ਉਹਦਾ ਸਬੂਤ ਹੈ ਕਿ ਇਕੱਠੇ ਬੈਠੇ ਇਨਸ਼ਾਅੱਲਾ ਕੰਮ ਕਰਾਂਗੇ। ਠੀਕ ਹੈ। ਉਹ ਕੰਮ ਕਰਾਂਗੇ ਜਿਹੜਾ ਨਹੀਂ ਵੇਖਿਆ, ਕੋਸ਼ਿਸ਼ ਕਰਾਂਗੇ ਜੀ। ਬਾਕੀ ਇਹਨਾਂ ਦਾ ਪਿਆਰ ਮੁਹੱਬਤ ਨਾਲ ਰਹੀ। ਇਹ ਐਕਟਰ ਬਣਾਉਣ ਵਾਲੇ ਨੇ ਜੀ, ਇਹ ਲਾਉਣ ਵਾਲੇ ਹੈ, ਬਿਲਕੁਲ ਇਹ ਜਾਨਵਰ ਬਣਾਉਣ ਵਾਲੇ, ਇਹ ਸੋਚੀ ਪਾਉਣ ਵਾਲੇ। देखो जी पब्लिक की मोहब्बत है, इन्हों का प्यार है। हाँ जी। ये बाकी
ਚਿੱਟਾ ਸਾਹਿਬ ਦੀ ਤੁਸੀਂ ਗੱਲ ਕਰੋ ਤਾਂ ਸਾਡੀ ਭਰਜਾਈ ਨੂੰ ਇਹ ਅਵਾਰਡ ਮਿਲਣਾ ਚਾਹੀਦਾ। ਅੱਛਾ ਜੀ, ਉਹ ਕਿਸ ਗੱਲ ਦਾ? ਹਾਂ, ਬੜਾ ਟਾਈਮ ਕੱਢ ਲਿਆ ਉਹਨੇ ਇਹਦੇ ਨਾਲ। ਹਾਂ, ਕੁਝ ਚਿਹਰੇ ਹੁੰਦੇ ਨੇ ਦੇਖਦੇ ਖਤਮ ਹੋ ਜਾਂਦੇ। ਹਾਂਜੀ। ਇਹ ਪਹਿਲੀ ਝਲਕ ਦੇ ਵਿੱਚ ਇੱਕ ਵਾਰੀ ਬੰਦਾ ਦੇਖਦਾ, ਦੁਬਾਰਾ ਨਹੀਂ ਵੇਖਦਾ। ਅੱਛਾ ਜੀ। ਕੁਝ ਚਿਹਰੇ ਹੁੰਦੇ ਨੇ ਕਿ ਚਿਹਰਾ ਐਨ ਜਾ ਰਿਹਾ ਤੇ ਬੰਦਾ ਫੇਰ ਉਹਦੇ ਵੱਲ ਦੇਖ ਰਿਹਾ, ਕੋਈ ਐਨ ਜਾ ਰਿਹਾ ਫੇਰ ਉਹਦੇ ਵੱਲ ਵੇਖ ਰਿਹਾ। ਜਿੱਦਾਂ ਉਹਨਾਂ ਦੇ ਚਿਹਰਾ ਹੀ ਦੁਕਾਨ ਤੇ ਜਾਈਏ ਕਿਤੇ ਚਿਹਰਾ ਹੈ ਨਹੀਂ ਤੇ ਮੁੱਕ ਗਏ। ਹਾਂਜੀ ਭਾਜੀ ਹਾਰ ਇਹ ਵੇਚਣੇ ਨੇ, ਬੱਚੇ ਨੇ ਖੇਲਣ ਖੁੱਲਣ ਵਾਸਤੇ ਰੱਖੇ। ਇਹ ਚਿਹਰਾ ਉਂਝਦਾ ਹੋਇਆ ਹੈ। ਅੱਛਾ ਜੀ। ਠੀਕ ਹੈ ਨਾ। ਮੂੰਹ ਵਾਲੀ ਦੁਕਾਨ ਤੇ ਗਏ, ਮੂੰਹ ਪਏ ਨੇ ਵੀ ਮੈਂ ਕਹਿ ਸਾਰੇ ਰਿਹਾ- ਵੇਗੇ ਨੇ ਤੇ ਇੱਕ ਹੀ ਰਹਿ ਗਿਆ। बेहतरीन जाहिर इंसान ਜਿਹਦੇ ਨਾਲ ਤੁਸੀਂ ਬਹਿਸ ਕਰ ਰਹੇ ਹੋ। अच्छा जी। ਇਹ ਚਿਹਰੇ ਤੇ ਲੋਕਾਂ ਨੇ ਗਾਣੇ ਲਿਖते हैं, चेहरा क्या देखती हो। ਵਾਹ ਵਾਹ। ਇਹ ਗਾਣਾ ਜਿਹੜੇ ਸਿਰ ਤੇ ਕੋਈ ਵਕਤ ਕੱਢ ਜਾਵੇ। ਇਹ ਉਹ ਚਿਹਰੇ ਆ ਜਿਨ੍ਹਾਂ ਨੂੰ ਮਤਲਬ ਇਹ ਬੇਨਕਾਬੀ ਕਰ ਲੋ ਤੁਹਾਨੂੰ ਖੁਸ਼ੀ ਹੋਏਗੀ। ਨਹੀਂ ਤੇ ਬਾਦਸ਼ਾਹ ਨੂੰ ਤੁਸੀਂ, ਮੈਂ ਉੱਥੇ ਵੀ ਦੇਖਿਆ ਡਰਾਮੇ ਦੇ ਵੀ ਬੜਾ ਨਾ, ਤੁਸੀਂ ਲੁਕਾ ਸ਼ੁਕਾ ਕਰਾ ਰਹੇ ਸੀ ਐਵੇਂ ਹੀ, ਮਤਲਬ ਉਹਨਾਂ ਦਾ ਉਹ ਲੈ ਕਰ ਰਿਹਾ ਚਾਹ ਪੀਣ ਨੂੰ, ਤੁਸੀਂ ਫੌਰੀ ਮੰਗਵਾ ਰਹੇ ਹੋ। ਠੀਕ ਹੈ, ਤੇ ਉਹ ਪੀ ਵੀ ਨਹੀਂ ਰਹੇ, ਗੱਲ ਕੀ ਹੈ? ਕਿਉਂ ਜੀ ਬਾਦਸ਼ਾਹ? ਨਹੀਂ, ਚਿੱਟਾ ਸਾਹਿਬ ਪਿਆਰ ਜ਼ਰੂਰ ਕਰਦੇ ਨੇ, ਲੇਕਿਨ ਮੈਨੂੰ ਲੱਗ ਰਿਹਾ ਹੈ ਚਿੱਟਾ ਸਾਹਿਬ ਤੁਸੀਂ ਵਾਕਈ ਪਿਆਰ ਕਰਦੇ ਹੋ ਸਾਡੇ ਨਾਲ। ਹਾਂਜੀ। ਉਹ ਜਿਹੜਾ ਕਿਰਨ ਅੰਦਰ ਦਾ ਪਿਆਰ ਕਾਫਰ ਇਨਸਾਨ ਕਰਦੇ ਬੈਠਾ ਨਾ, ਲੇਕਿਨ ਉਹ ਅੰਦਰ ਦਾ ਮੇਰੇ ਤੋਂ ਵੀ ਮੈਲਾ ਹੈ। ਦੇਖੋ ਇਹਦੀ ਬੇਗਮ ਨੇ ਇਹਨਾਂ ਇੱਕ ਸ਼ਰਤ ਰੱਖੀ ਹੂੰ। ਕਿ ਤੂੰ ਮੈਨੂੰ ਦਿਨੇ ਦਿਨੇ ਮਿਲਣਾ। ਉਹ ਠੀਕ ਹੈ। ਉਹਨੇ ਜਦੋਂ ਨਿਕਾਹ ਕਰਵਾਇਆ ਨਾ, ਹਾਂਜੀ। ਉਹਨੇ ਅਕਮੈਰ ਦੇ ਵਿੱਚ ਪੈਸੇ ਨਹੀਂ ਲਿਖਵਾਏ, ਅੱਛਾ ਜੀ। ਦਿਨੇ ਦਿਨੇ ਹੀ ਉਹਨੇ ਲਿਖਵਾਇਆ। ਫੈਮਲੀਆਂ ਦੇ ਪੈਕੇਜ ਹੁੰਦੇ ਆ ਨਾ ਜੀ। ਹਾਂਜੀ। ਉਹਨੂੰ ਕਿਹਾ ਜਿੱਦੋਂ ਇਹ ਮਗਰਬ ਤੋਂ ਬਾਅਦ ਮਿਲਿਆ ਨਾ ਅੱਛਾ ਜੀ। ਤੇ ਮੈਂ ਇਹਨੂੰ ਭਰਾ ਕਹਿ ਦੇਣਾ। ਅੱਛਾ ਜੀ। ਇਹ ਵੀ ਹੁਣ ਆਪਣੀ ਰਿਸ਼ਤੇਦਾਰੀ ਨੂੰ ਲੈ ਕੇ ਟੁਰਿਆ। ਹੂੰ। ਇਹ ਇਸ਼ਾ ਤੋਂ ਬਾਅਦ ਜਾਂਦਾ। ਅੱਛਾ ਜੀ। ਹਾਂ ਤੇ ਫਜਰ ਤੋਂ ਪਹਿਲੇ ਨਿਕਲ ਆਉਂਗਾ। ਸਰ ਮੈਂ ਕਹਿੰਦਾ ਕਿ ਇਹ ਜਾ ਹੀ ਨਹੀਂ ਸਕਦਾ, ਦਿਨੇ ਦਿਨੇ ਨਾਲ ਇੱਕ ਕਮਿਟਮੈਂਟ ਆ। ਅੱਛਾ ਜੀ। ਨਹੀਂ ਤੇ ਬਾਦਸ਼ਾਹ ਨੂੰ ਮਤਲਬ ਕਿਰਨ ਸਾਹਿਬ ਨੂੰ ਮੈਂ ਉੱਥੇ ਪਰਫਾਰਮ ਕਰਦੇ ਵੀ ਦੇਖਿਆ ਤੇ ਉਹਨਾਂ ਵਾਸਤੇ ਬੜੇ ਨਾ ਐਵੇਂ ਜਰਾ ਇਹਨਾਂ ਦੀ ਅੱਖਾਂ ਦੇ ਵਿੱਚ ਨਾ ਮੈਨੂੰ ਉਹ ਇੱਕ ਚੀਜ਼ ਨਜ਼ਰ ਆਈ ਹੈ ਕਿ ਮੈਂ ਦੱਸ ਨਹੀਂ ਸਕਦਾ। ਜਦੋਂ ਸਾਹਮਣੇ ਆਉਂਦੇ ਨੇ ਤਾਂ ਇੰਜ ਕਰਕੇ ਚੁਕੰਨੇ ਜਿਹੇ ਹੋ ਜਾਂਦੇ ਨੇ। ਅਸਲ 'ਚ ਬੱਟ ਸਾਹਿਬ ਨਾਲ ਪਿਆਰ ਕਰਨ ਵਾਲੇ ਨੇ, ਸਾਡੀ ਕੁਲੀਗ ਬੜੀ ਅੱਛੀ, ਬੜੀ ਨਹੀਂ ਚਿੱਟਾ ਸਾਹਿਬ ਤਾਂ ਨਾ ਮੈਂ ਦੱਸਦਾ ਨਾ, ਉਹ ਅਸਲ 'ਚ ਕਿਸੇ ਦੀ ਦਿਲ ਸ਼ਿਕਨੀ ਨਹੀਂ ਕਰਦੀ। ਅੱਛਾ ਜੀ। ਇਰਾਦਾ ਬੰਦੇ ਦਾ ਆਪਣਾ ਹੁੰਦਾ ਹੂੰ। ਜਾਂ ਨੀਅਤ ਆਪਣੀ ਹੁੰਦੀ ਹੈ, ਉਹਨੇ ਆਪਣੀ ਨੀਅਤ ਦਾ ਖੱਟਿਆ ਖਾਣਾ। ਹੂੰ। ਠੀਕ ਹੈ ਨਾ। ਹੁਣ ਐ ਮੇਰੇ ਸੋਚ ਰਿਹਾ, ਪਤਾ ਨਹੀਂ ਇਹ ਕੀ ਸੋਚ ਰਿਹਾ, ਸਾਨੂੰ ਤਾਂ ਨਹੀਂ ਪਤਾ। ਹੂੰ। ਠੀਕ ਹੈ ਕਿ ਨਹੀਂ, ਲੇਕਿਨ ਸੋਚ ਆਪਣੀ ਆਪਣੀ ਹੁੰਦੀ ਹੈ। ਇਹ ਮੈਲੀ ਸੋਚਣਾ ਤਾਂ ਮੇਰੇ ਵਰਗਾ ਸਿਰ ਕਰ ਲਿਆ। ਦੇਖੋ ਦੇਖੋ ਸਾਡੀ ਸੋਚ ਸਹੀ ਹੈ, ਸਾਡੇ ਸਿਰਾਂ ਤੇ ਮਤਲਬ ਪਰੰਪਾ ਹੈ, ਉਹਦਾ ਤਾਂ ਬਿਲਕੁਲ ਹੀ। ਦੇਖੋ ਜਿਹੜੇ ਪਰੰਪਰਾ ਹੈ ਉਹਨੂੰ ਅਗਲੇ ਕਹਿ ਰਿਹਾ ਵੀ ਦਿਨੇ ਦਿਨੇ ਆ ਸਕਦਾ। ਕਿੱਡਾ ਕਿੱਡਾ ਇਹ ਤੇ ਆਪਣੀਆਂ ਆਪਣੀਆਂ ਫੈਮਲੀਆਂ ਦਾ ਮੈਟਰ ਹੈ। ਹਾਂ ਬਿਲਕੁਲ, ਇਹ ਵੀ ਗੱਲ ਸਹੀ ਹੈ। ਹੁਣ ਲੱਗੇ ਸਾਡੇ ਸਾਹਮਣੇ ਇਦਾਂ ਦਾ ਬੰਦਾ ਐਵੇਂ ਬੈੱਡ ਤੋਂ ਉੱਠੇ ਨਾ, ਤੇ ਹੁਣ ਸਾਡੀ ਬੀਵੀ ਹੈ, ਜੇ ਤੁਹਾਡੀ ਹੈ, ਕੋਈ ਵੀ ਬੇਗਮ ਕੋਈ ਵੀ ਹੈ, ਹਾਂਜੀ। ਉਹਦਾ ਬੰਦਾ ਜਦੋਂ ਬੈੱਡ ਤੋਂ ਉੱਠਦਾ ਨਾ ਤੇ ਉਹ ਯਕਦਮ ਪਰੇਸ਼ਾਨ ਹੁੰਦੀ ਹੈ, ਉਹ ਜੁੱਤੀ ਲੱਭਦੀ ਉਹਦੀ। ਤੇ ਮੈਂ ਉਹਨਾਂ ਨੂੰ ਆਪਣੇ ਸ਼ੁਰੂ ਹੋਣਾ। ਨਹੀਂ, ਜੁੱਤੀ ਲਵਾਂ, ਵਾਸ਼ਰੂਮ ਜਾਣਾ। ਅੱਛਾ। ਕੀ ਗੱਲ? ਅੱਛਾ, ਮੈਂ ਕਿਹਾ ਸ਼ਾਇਦ ਜੁੱਤੀ ਲੱਭਦੀ ਹੈ। ਇਦਾਂ ਦੇ ਬੰਦੇ ਨੂੰ ਨਾ ਉਦਾਂ ਦੀਆਂ ਗੱਲਾਂ ਉਦਾਂ ਦੀਆਂ ਹੋਣੀਆਂ, ਲੇਕਿਨ ਦਬਕੇ ਉਹਦੇ ਵਿੱਚ ਐਵੇਂ ਇਦਾਂ ਦਾ ਬੇਗਮ ਸੁੱਤੀ ਹੈ ਨਾ, ਤੇ ਇਦਾਂ ਦਾ ਬੰਦਾ ਉੱਠੇ ਨਾ, ਤੇ ਬੇਗਮ ਨੇ ਇਹ ਨਹੀਂ ਕਹਿਣਾ ਮੈਂ ਤੁਹਾਨੂੰ ਜੁੱਤੀ ਲੱਭ ਕੇ ਦਿੱਤੀ ਜੇ ਕੀ ਗੱਲ ਖੈਰ ਆ। ਉੱਠਦੇ ਹੀ ਨੇ ਇੰਝ ਕਰ, ਮੇਰੀ ਨਾ ਪਾ ਕੇ ਜਾਈ ਤੈਨੂੰ ਬਤਾ। ਠੀਕ ਹੈ ਇਹ ਬੀਵੀ ਦੀ ਆਪਸ ਵਿੱਚ ਛੋਟੀ ਗੱਲ, ਛੋਟੀ ਛੋਟੀ ਗੱਲ, ਫਰੈਂਕਨੈਸ ਵੀ ਫਰਕ ਕਰੋ ਫਿਰ ਸੁੱਤੇ ਆ। ਠੀਕ ਹੈ। ਤੇ ਅਕਸਰ ਛੋਟੇ ਗੁਰੂ ਜਿਹੜੇ ਗੁਰਬਤਨ ਮਾਂ ਘਰ ਹੁੰਦੇ ਉਹਨਾਂ ਦੀ ਪਿਆਲੀਆਂ ਔਰ ਬੜੀਆਂ ਹੁੰਦੀਆਂ, ਪਰਛਤੀਆਂ ਅੱਜ ਵੀ ਬਣੀਆਂ, ਇਹਨਾਂ ਦੀ ਵੀ ਬਣੀਆਂ, ਬੜੇ ਡਿਜ਼ਾਈਨ ਵਾਲੀਆਂ ਪੁਰਾਣੀਆਂ। ਅੱਛਾ, ਏਦਾਂ ਦਾ ਬੰਦਾ ਬੈੱਡ ਤੇ ਐਵੇਂ ਖੜਾ ਹੋਵੇ ਨਾ, ਬੁੱਢੀ ਲੰਮੀ ਪਈ ਸੁੱਤੀ ਹੈ, ਬੈੱਡ ਤੇ ਖੜਾ ਹੋਵੇ, ਉਹ ਸੁੱਤੀ ਵੀ ਉੱਠ ਕੇ ਕਹਿੰਦੀ ਹੁੰਦੀ ਪਿਆਲੀਆਂ ਹੱਥ ਨਾ ਮਾਰੇ, ਮੈਂ ਗਿਣ ਕੇ ਰੱਖੇ। ਯਾਨੀ ਕੋਈ ਉਸ ਜਗ੍ਹਾ ਤੇ ਗੱਲ ਖੈਰ ਦੀ ਨਹੀਂ ਹੋਣੀ। ਵੀ ਐਵੇਂ ਮਹੱਲੇ ਦੀ ਚੋਰੀ ਹੋ ਗਈ ਹੈ ਤੇ ਐਵੇਂ ਇਹਨਾਂ ਦੇ ਪੈ ਜਾਣੀ ਹੈ। ਤੇ ਇਦਾਂ ਦੇ ਬੰਦੇ ਨੂੰ ਇਜਾਜ਼ਤ ਵੀ ਲਵੇ ਤੇ ਬੰਦੇ ਤੁਰ ਜਾਂਦੀ ਵੀ ਕੰਮ ਕਹਿ ਦਿੰਦੀ ਹੈ। ਐਵੇਂ ਕਰ ਲਓ ਜੀ ਮੈਂ ਲਓ ਜੀ ਮੈਂ ਚੱਲਾ ਆ, ਤੇ ਦਰਵਾਜ਼ਾ ਚੰਗੀ ਤਰ੍ਹਾਂ ਲਾ ਕੇ ਜਾਈ। ਹੁਣ ਇਹਨੂੰ ਅਕਸਰ ਵੇਖਣਾ ਤੇਰਾ ਜਾਣ ਲੱਗੇ ਨਾ, ਆ ਦਰਵਾਜ਼ਾ ਚੰਗੀ ਤਰ੍ਹਾਂ ਲਾ ਕੇ ਜਾਈ, ਤੈਨੂੰ ਮੈਂ ਦੱਸਦਾ। ਤੁਹਾਡੇ ਸਰਾਣੇ ਤੇ ਅੱਜ ਵੀ ਸਨਮ ਬੇਵਫਾ ਲਿਖਿਆ। ਜੀ ਇੱਕ ਮਿੰਟ ਗੱਲ ਤਾਂ ਸੁਣ ਲਓ, ਤੁਸੀਂ ਤਾਂ ਸਰ ਪਤਾ ਨਹੀਂ ਕਿੱਧਰ ਨੂੰ ਲੈ ਸੁਣ ਰਹੇ ਹੋ ਗੱਲ, ਮੈਂ ਤਾਂ ਹੋਰ ਗੱਲ ਕਰ ਰਿਹਾ। ਮੈਂ ਵੀ ਉਹੀ ਕਰ ਰਿਹਾ। ਠੀਕ ਹੈ, ਮੈਂ ਤਾਂ ਤੇਰੇ ਨੈਣ ਨਕਸ਼ੇ ਦੇ ਮੁਤਾਬਕ ਗੱਲ ਕਰ ਰਿਹਾ ਵੀ ਇਹ ਉਹ ਨੈਣ ਨਕਸ਼ ਨਹੀਂ ਹੈ ਵੀ ਬੈਂਕ 'ਚ ਵੜਿਆ ਤੇ ATM 'ਚ ਪੈਸੇ ਕਢਵਾ ਰਿਹਾ ਜਾਂ ਕੋ ਨਹੀਂ। ਇੰਝ ਹੀ ਹੈ ਵੀ
ਮਹੱਲੇ ਵਾਲੇ ਆਏ ਵੀ ਸਵੇਰੇ ਨਮਾਜ਼ੀਆਂ ਨੇ ਲੰਘਣਾ, ਛਿੱਟੇ ਛੁੱਟੇ ਕਰਾਏ, ਤੁਹਾਡੀ ਮਿਹਰਬਾਨੀ, ਜਾਂ ਆਪ ਕੱਢ ਦਿਓ ਜਾਂ ਬੰਦੇ ਬੁਲਾ ਲਓ। ਕੋਈ ਨੈਣ ਨਕਸ਼ੇ 'ਚ ਕੋਈ ਏਦਾਂ ਦਾ ਕੰਮ ਆਉਣਾ ਹੀ, ਏਦਾਂ ਦਾ ਦੂਸਰਾ ਕੰਮ ਆਉਣਾ ਹੀ ਨਹੀਂ। ਜਾਂ ਇੱਦਾਂ ਦੇ ਬੰਦੇ ਨੂੰ ਕਿਸੇ ਨੇ ਕਿਹਾ ਹੋਵੇ ਕਿ ਸਰ ਤੁਸੀਂ 9 ਵਜੇ ਅੱਜ ਪਹੁੰਚ ਜਾਣਾ ਜ਼ਿਲ੍ਹਾ ਕੌਂਸਲ, ਨਹੀਂ ਇਹ ਜ਼ਰੂਰ ਹੋਇਆ ਯਾਰ ਸੁਬਾਹ ਬਰਾਤ ਹੋਣੀ ਹੈ 4 ਵਜੇ ਪਹੁੰਚ ਜੇ ਨਾ, ਹੱਡੀਆਂ ਲੋਕਾਂ ਦੇ ਗਿੱਟਿਆਂ 'ਚ ਵੱਜਦੀਆਂ। ਅੱਛਾ ਜੀ, ਇਹ ਦੱਸੋ ਜੀ ਚਿੱਟਾ ਸਾਹਿਬ ਨਾਲ ਵੀ ਕੋਈ ਡਿਸਕਸ ਕਰਦੇ? ਚਿੱਟਾ ਸਾਹਿਬ ਦੇ ਨਹੀਂ ਜੀ ਬੋਲਣ ਲੱਗੇ ਆ। ਅੱਛਾ, ਚਿੱਟਾ ਸਾਹਿਬ ਮਹਿੰਗਾਈ ਹੋ ਗਈ ਹੈ ਤੇ ਇਹਦੇ ਬਾਰੇ ਜੀ ਕੀ ਖਿਆਲ ਹੈ? ਕੁਛ ਵੀ ਨਹੀਂ ਇਹਨਾਂ ਦੇ, ਖਰਚੇ ਹੀ ਕੁਛ ਨਹੀਂ ਇਹਨਾਂ ਦੇ। ਰੋਟੀ ਉਹ ਜਿਹੜੀ ਕਿਸੇ ਦੀ ਆਈ ਆ ਗਈ ਠੀਕ ਹੈ, ਜਾਂ ਘਰੋਂ ਮੰਗਵਾ ਲਈ ਰੋਟੀ ਖਾਣੀ, ਹੋਰ ਤਾਂ ਕੋਈ ਇਹਨਾਂ ਦੇ ਖਰਚੇ ਨਹੀਂ, ਨਾ ਅਮਰੂਦ ਖਾਣੇ, ਨਾ ਕੇਲੇ, ਨਾ ਇਦਾਂ ਦੇ ਨੈਣ ਨਕਸ਼ਾ ਨਾਲ ਕੋਈ ਬੰਦਾ ਵੇਖਿਆ ਨਹੀਂ ਵੀ ਆਈਸਕ੍ਰੀਮ ਖਾਂਦੇ ਆ। ਹਾਂ ਇਧਰ ਮੈਂ ਬੰਦਾ ਵੀ ਸੁਦਾ 1.5 ਲੱਖ ਮੁਰਗੀ ਹੁੰਦੀ ਹੈ, ਉਡਾਉਣ ਦਾ ਵੀ ਟਾਈਮ ਨਹੀਂ ਹੁੰਦਾ। ਪਤਾ ਵੀ ਉਹਨਾਂ ਨੂੰ ਔਲਾਦ ਸਮਝਦਾ, ਬੱਚੇ ਸਮਝਦੇ। ਚਿੱਟਾ ਸਾਹਿਬ ਐਸੇ ਹੀ ਹੈ ਨਾ, ਮਹਿੰਗਾਈ ਤੇ ਸਾਨੂੰ ਪੁੱਛੋ, ਉਹਨਾਂ ਨੂੰ ਪਤਾ ਜੀ ਜਿਹਨਾਂ ਦੇ ਅਖਰਾਜਾਤ ਨੇ ਔਰ ਬਾਹਰ ਨਿਕਲਣਾ ਘਰ ਦੇ ਮਤਲਬ ਕਿ 3000 ਰੋਜ਼ ਦਾ ਖਰਚਾ ਆ। ਕਿੰਨੀ ਕੁ ਗੁਫ਼ਤਗੂ ਅਜਨਬੀ ਲੱਗਦੀ ਆ। ਇਹ 3000 ਦਾ ਮੂੰਹ ਹੁੰਦਾ। ਸਹੀ ਹੈ। ਇਹਨਾਂ ਦੇ ਮਹੱਲੇ ਦੇ ਵਿੱਚ ਸਿਰਫ 200 ਰੁਪਿਆ ਕੋਈ ਬੰਦਾ ਲੈ ਕੇ ਲੰਘ ਜਾਣਾ, ਹਫਤਾ ਲੁੱਟੀ ਪਾਉਂਦੇ ਆ। ਇੱਥੋਂ ਦੀ ਤਾਜਰ ਗਏ ਸੀ ਲੈ ਕੇ। ਮਹਿੰਗਾਈ ਦੇ ਬਾਰੇ ਜੀ ਕੀ ਖਿਆਲ ਹੈ? ਤੁਸੀਂ ਕਿਹੜਾ ਕੋਈ ਬਸ਼ੀਰ ਤਾਰਟ ਬਿਠਾਇਆ ਹੈ, ਬੜਾ ਉਹਦੀਆਂ ਮਿਲਾਂ ਚੱਲ ਰਹੀਆਂ, ਕੁਝ ਉਹਦੀ ਮਸਕੀਨ ਵਿਚਾਰਾ। ਨਹੀਂ ਯਾਰ, ਚਿੱਟਾ ਸਾਹਿਬ ਸਾਡੇ ਫੈਸਲਾਬਾਦ ਦਾ ਬੜਾ ਨਾਮਵਰ ਆ ਯਾਰ ਨਾਮਵਰ ਆਦਮੀ ਫਿਰ ਉਹੀ ਗੱਲ ਕਰਦੇ ਆ। ਚਿੱਟਾ ਸਾਹਿਬ ਤੁਸੀਂ ਬੋਲੋ ਤੇ ਸਹੀ, ਬੋਲ ਕਿਉਂ ਨਹੀਂ ਰਹੇ? ਚਿੱਟਾ ਸਾਹਿਬ ਦੀ ਦਾੜ ਤੋਂ ਰਹੀ ਇਧਰੋਂ ਨਾ ਜਰਾ ਉਹਨਾਂ ਨੇ ਹੱਥ ਰੱਖਿਆ। ਆ ਗੁੰਟੀ ਇੱਕ ਪੱਥਰ ਹੀ ਆ, ਇੱਟਾਂ ਹੀ ਆ। ਹਾਂਜੀ ਆ ਗੁੰਟੀ ਰੇਲ ਬਾਜ਼ਾਰ ਤੋਂ ਬਾਅਦ ਜੀ, ਪੱਥਰ ਇੱਟਾਂ ਹੀ ਆ। ਹਾਂਜੀ। ਉਹਦਾ ਇਹ ਨਾਮ ਬਹੁਤਾ ਨਾਂ ਹੈ। ਨਹੀਂ ਨਹੀਂ, ਇਹਨਾਂ ਦੇ ਨਾਮ ਤੇ ਦਾ ਟਿਕਟ ਵਿਕਦੀ ਹੈ, ਲੋਕ ਇਹਨਾਂ ਉਹ ਭਾਜੀ ਟਿਕਟ ਤੇ ਚਿੜੀਆ ਘਰ ਚਲੇ ਜਾਓ, ਬਾਂਦਰ ਦੇ ਵਿਕਣ ਡੇ ਇਹ ਟਿਕਟ, ਫਿਰ ਗਲਤ ਗੱਲ ਕਰੀ ਜਾਂਦੇ ਤੁਸੀਂ। ਹੁਣ ਆਪਣੇ ਆਪ ਨੂੰ ਬਾਂਦਰ ਤੇ ਨਾ ਖਵਾਈ ਉਹ ਜਾ। ਯਾਰ ਨਹੀਂ ਤੇ ਤੇਰਾ ਹੱਕ ਨਹੀਂ, ਮੈਂ ਮਾਰਦਾ, ਮੈਂ ਉਹਨਾਂ ਦੀ ਗੱਲ ਕਰਦਾ, ਮੈਂ ਤੇਰੇ ਖਾਨਦਾਨ ਨੂੰ ਛੇੜਨਾ ਹੀ ਨਹੀਂ। ਅੱਛਾ ਟਿਕਟ ਨਹੀਂ ਉੱਥੇ ਲੱਗਦੀ? ਨਹੀਂ ਨਹੀਂ, ਸਹੀ ਹੈ ਗੱਲ, ਲੇਕਿਨ ਚਿੱਟਾ ਸਾਹਿਬ ਮਾਸ਼ਾਅੱਲਾ। ਔਰ ਸਰ ਤੁਸੀਂ ਇਹ ਪੁੱਛੋ, ਗੱਲ ਸੁਣੋ ਨਿਸ਼ਾਨ ਸਾਹਿਬ, ਸਵਾਲ ਉਹ ਪੁੱਛੋ ਜਿਹੜਾ ਸਵਾਲ ਪੁੱਛਣ ਵਾਲਾ। ਹਾਂਜੀ। ਮਹਿੰਗਾਈ ਦਾ ਪੁੱਛਣਾ ਹੈ, ਕਿਸੇ ਤਾਜਰ ਨੂੰ ਪੁੱਛੋ, ਕਿਸੇ ਚੰਗੇ ਬੰਦੇ ਨੂੰ ਪੁੱਛੋ ਤਾਲੀਮ ਜਿਹੜੇ ਪੈਸੇ ਲੱਗਦੇ ਆ, ਜਿਹੜੇ ਖਰਚੇ ਆ। ਮਹਿੰਗਾਈ ਇੱਕ ਬੰਦੇ ਨੇ ਕੁਛ ਵੀ ਨਹੀਂ, ਜਿਹੜੇ ਅੱਜ ਵੀ ਦੂਸਰੀ ਵਾਰੀ ਸਾਲਣ ਪਵਾਉਣ ਲਈ ਕਹਿਣਗੇ ਆ ਥੋੜੀ ਜਿਹੀ ਦਾਲ ਪਾ ਦੇ। ਲੈ ਕੇ ਮੰਨਣ ਵਾਲੀ ਆਉਂਦੀ, ਮੰਨਣ ਵਾਲੀ ਆਉਂਦੀ ਕਿ ਮੇਰੇ ਵਰਗਾ ਬੰਦਾ ਕਹੇ ਥੋੜੀ ਦਾਲ ਪਾ। ਵੀ ਜਿਹੜਾ ਮਹਿੰਗਾਈ ਨੂੰ ਕਿਰਨ ਭੱਟ ਸਾਹਿਬ ਵਾਲਾ ਕੀ ਚੱਕਰ ਹੈ, ਕੀ ਗੱਲ ਹੈ? ਕਿਰਨ ਭੱਟ ਸਾਹਿਬ ਦੱਸੋ ਨਾ ਚਿੱਟਾ ਇਸ ਸਾਹਿਬ। ਤਰ੍ਹਾਂ ਮਸਲੇ ਬਣਦੇ ਆ, ਮੈਂ ਕਹਿਣਾ ਚਾਹ ਰਿਹਾ ਕੀ? ਉਹ ਜਿਹੜਾ ਮੇਰੇ ਖੱਬੇ ਹੱਥ ਕਾਫਰ ਬੈਠਾ ਨਾ, ਹਾਂਜੀ। ਉਹ ਅੰਦਰ ਦਾ ਜਿਹੜਾ ਬਿਹਤਰੀਨ ਇਮਰਾਨ ਹਾਸ਼ਮੀ ਹੈ। ਅੱਛਾ ਜੀ। ਉਹ ਮੈਂ ਚਾਹ ਰਿਹਾ ਕਿ ਐਵੇਂ ਗੱਲ ਨੂੰ ਤੂੰ ਨਾ ਦੇ, ਅੱਛੀ ਆਰਟਿਸਟ ਹੈ। ਕਹਿ ਰਹੀ ਸੀ ਬਾਹਰ ਬੈਠੇ ਸੀ, ਹਾਂਜੀ। ਇਹ ਵੀ ਬੈਠਾ, ਇਹਦੇ ਖੱਬੇ ਹੱਥ ਬੈਠਾ, ਜਿਹਦਾ ਭਰਾ ਪਤਾ ਨਹੀਂ ਖੱਬੇ ਹੱਥ ਕਾਫਰ ਬੈਠਾ, ਖੱਬੇ ਹੱਥ ਦੀ ਗੱਲ ਕਰ ਰਹੇ। ਕੰਨਾਂ ਦੇ ਆ ਪੈ ਗਿਆ, ਜਿਹੜੀ ਮੌਜੂਦਾ ਗੁਫ਼ਤਗੂ ਆ ਉਹਦੇ ਵਿੱਚ ਖੱਬੇ ਹੱਥ ਜਿਹੜਾ ਬੈਠਾ ਉਹ ਤੂੰ ਆ। ਹੈ ਹਾਂ ਚਿੱਟਾ ਸਾਹਿਬ ਦੇ ਜਵਾਬ ਦਿਓ। ਕਿਰਨ ਹਾਂਜੀ। ਭੱਟ ਸਾਹਿਬ ਮਾਸ਼ਾਅੱਲਾ ਹਾਂਜੀ। ਅੱਛੀ ਆਰਟਿਸਟ ਹੈ, ਬੜੀ ਚੰਗੀ ਕਲਾਕਾਰ। ਹਾਂ ਨਹੀਂ ਨਹੀਂ, Thank you, ਮੈਂ ਇਹਨਾਂ ਦਾ ਚਿੱਟਾ ਸਾਹਿਬ। fan ਹਾਂ। ਬਹੁਤ ਅੱਛਾ ਸ਼ੁਕਰੀਆ ਜੀ। ਚਿੱਟਾ ਸਾਹਿਬ। ਜੀ ਜੀ, ਕੰਮ ਦੇ ਫੈਨ? ਮੈਂ ਇਹਨਾਂ ਦਾ ਫੈਨ ਹਾਂ। ਇਹਨਾਂ ਇਹਨਾਂ ਦਾ ਫੈਨ? ਇਹਨਾਂ ਦਾ ਫੈਨ ਕੀ ਮਤਲਬ? ਮੇਰੇ ਕੰਮ ਦੇ ਫੈਨ ਹੋ ਨਾ, ਇਹ ਕਹੋ ਉਹ ਕੰਮ ਤੁਸੀਂ। ਵੀ ਤੁਹਾਡੇ ਵਿੱਚ ਹੀ ਆ ਜਾਂਦਾ ਨਾ ਜੀ। ਹਾਂ ਤੇ ਇਸ ਤਰ੍ਹਾਂ ਕਹੋ ਨਾ। ਜਦ ਐਵੇਂ ਇਦਾਂ ਦੀ ਗੱਲ 'ਚ 2.5 ਸਾਲ ਅੰਦਰ ਰਿਹਾ ਉਹਨੂੰ ਕਹਿੰਦਾ ਤੂੰ ਕਿਸ ਕੇਸ 'ਚ ਗਿਆ ਸੀ? ਪਰ ਕੇਸ ਤਾਂ ਮੈਨੂੰ ਵੀ ਯਾਦ ਹੈ। ਲੈ ਗਏ ਆ ਜੋ ਕਹਿੰਦੇ ਮੈਂ ਮੰਨ ਗਿਆ, ਲੇਕਿਨ ਇਹ ਵੀ ਨਹੀਂ ਪਤਾ ਵੀ ਕਿਹੜੀ ਗੱਲ ਤੋਂ ਲੈ ਗਏ। ਬੋਲੋ ਚਿੱਟਾ ਸਾਹਿਬ, ਜਵਾਬ ਦਿਓ। ਨਹੀਂ अच्छी आर्टिस्ट है किरण भट्ट, अच्छा परफॉर्म अच्छा करती है वल्ला। अच्छा ਥੈਂਕ ਯੂ मैं ਚਿੱਟਾ ਸਾਹਿਬ। किरण भट्ट साहब ਦਾ ਫੈਨ ਹਾਂ अच्छा जी। ਤੇ ਤਸਲੀਮ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਵੱਡੇ ਭਰਾ, अच्छा जी। ਲੇਕਿਨ ਮੈਂ ਇਹਦਾ ਨਹੀਂ ਇੰਨਾ ਫੈਨ, ਇਹਦਾ ਬਹੁਤਾ ਫੈਨ। ਇਹਨਾਂ ਦਾ ਫੈਨ ਕੀ ਮਤਲਬ ਉਹਨਾਂ ਦੇ ਕਿਉਂ ਨਹੀਂ ਤੁਸੀਂ ਫੈਨ ਹੈ? ਦੱਸੋ ਨਾ ਕਿ ਕੀ ਵੇਖਿਆ ਉਹਨਾਂ 'ਚ ਤੁਸੀਂ? ਉਹ ਤਾਂ ਕਿਸੇ ਮਹੱਲੇ ਦੇ ਮਸਤ ਨੂੰ ਵੀ ਖਿਲਾ ਬੁਲਾ ਕੇ ਤਕੜਾ ਕਰਕੇ ਤੂੰ ਇੰਦਾ ਕਰਦੇ ਹੋ। ਓ ਅੱਛਾ, ਕਿਰਨ ਭੱਟ ਨੂੰ ਸਾਡਾ ਨਹੀਂ ਪੈਦਾ ਹੁੰਦੀ। ਕਿਰਨ ਭੱਟ ਸਾਹਿਬ ਇਹ ਦੱਸੋ ਜੀ। ਤਸਲੀਮ ਅਬਾਦ ਸਾਹਿਬ ਵੀ ਬੈਠੇ ਨੇ, ਚਿੱਟਾ ਸਾਹਿਬ ਵੀ ਬੈਠੇ ਨੇ, ਤੁਹਾਨੂੰ ਦੋਨਾਂ ਦੇ ਵਿੱਚੋਂ ਕਿਹੜੇ ਅੱਛੇ ਲੱਗਦੇ ਨੇ? ਤਸਲੀਮ ਸਾਹਿਬ ਅੱਛੇ ਲੱਗਦੇ ਜਾਂ ਚਿੱਟਾ ਸਾਹਿਬ? ਮੈਨੂੰ ਪਤਾ ਨਾ ਕਿਰਨ ਭੱਟ ਸਾਹਿਬ ਫੈਸਲਾ ਕਿਹੜਾ ਕਰਨਾ। ਅੱਛਾ ਜੀ। ਮੈਂ ਕਹਿੰਦਾ ਮੇਰਾ ਭਰਾ ਝੂਠਾ ਨਾ ਪਵੇ, ਤੁਸੀਂ ਫੋਨ ਪੁੱਛ ਨਹੀਂ ਜੀ, ਇਸ ਤਰ੍ਹਾਂ ਹੁੰਦਾ। ਬਹੁਤ ਅੱਛੇ ਨੇ ਨਿਸ਼ਾਨ ਸਾਹਿਬ, ਚਿੱਟਾ ਸਾਹਿਬ ਵੀ ਬਹੁਤ ਅੱਛੇ ਨੇ, ਤਸਲੀਮ ਬਾਦ ਸਾਹਿਬ ਵੀ ਬਹੁਤ ਅੱਛੇ ਨੇ। ਅਸੀਂ ਨੇ ਉਹਦਾ ਦਿਲ ਰੱਖਿਆ। ਅੱਛਾ ਜੀ। ਮੇਰੇ ਦਿਲ ਨੂੰ ਪਤਾ।
ਅੱਛਾ ਨਹੀਂ ਤੁਹਾਨੂੰ ਅਗਰ ਉਹਦੀ ਬਦਦੁਆ ਮਸ਼ਹੂਰ ਆ ਮਹੱਲੇ 'ਚ ਮੈਨੂੰ ਪਤਾ। ਅੱਛਾ ਜੀ ਹਾਂ ਨਹੀਂ ਬੋਲੋ ਨਾ, ਬੋਲਦੇ ਕਿਉਂ ਬੜਾ ਨਹੀਂ? ਬੰਦਾ ਨਾ ਦੁਕਾਨ ਤੋਂ ਰੈਡ ਬੁੱਲ ਲੈਣ ਜਾਵੇ ਨਾ ਤੇ ਅਗਲੇ ਨਾ ਚੁੱਪ ਕਰਕੇ ਪੁਲਿਸ ਮਗਰ ਲਾ ਦਿੰਦੇ ਹੁੰਦੇ ਵੀ ਇਹ ਪਤਾ ਕਰੋ ਇਹ ਕੋਈ ਪੈਸੇ ਆਏ ਕਿੱਥੋਂ। ਮੈਂ ਇਹਦੀ ਬਦਦੁਆ ਦਾ ਅੱਛਾ ਜੀ ਮਹੱਲੇ ਦਾ ਚੰਗਾ ਭਲਾ ਮੁੰਡਾ ਸੀ ਇਹਦਾ ਇਹਦਾ ਮਰਜ਼ੀ ਜਾਣ ਲੱਗੇ ਨਾ ਤੇ ਅਗਲੇ ਰਿਕਵੈਸਟ ਕਰਕੇ ਕਹਿੰਦੇ ਉਹਨੂੰ ਸਾਰਿਆਂ ਨੇ ਬਾਹਰ ਹੀ ਆਉਣਾ ਐਵੇਂ ਅੰਦਰ ਜਾਏਗਾ ਦਬਕੇ ਖਾਏਗਾ ਪੈਦਾ ਕੋਈ ਬਕਵਾਸ ਮਹੱਲੇ ਇਦਾਂ ਦੇ ਦਾ ਬੰਦੇ ਨੇ ਜਿੱਥੇ ਮੰਗਣੀ ਹੁੰਦੀ ਉਹਦੇ ਨੇ ਉੱਥੋਂ ਇਹਨੇ 2 ਦਿਨ ਪਹਿਲਾਂ ਕੁੱਕੜ ਚੋਰੀ ਕੀਤਾ ਹੁੰਦਾ। ਹੁਣ ਜਵਾਬ ਦਿਓ ਨਾ, ਤਸਲੀਮ ਸਾਹਿਬ ਦੀ ਗੱਲ ਦਾ ਜਵਾਬ ਦਿਓ ਹੁਣ ਤੁਸੀਂ। ਫੈਨ ਮੈਂ ਤੁਹਾਡਾ ਜਵਾਬ ਤੁਸੀਂ ਦੇਣਾ। ਇਦਾਂ ਦੇ ਬੰਦੇ ਆਪਣੀ ਮਹਿੰਦੀ ਤੇ ਮੱਝ ਨਲਾਉਣ ਡਏ। ਬਕਵਾਸ ਇਹ ਦਰਦ ਬੰਦੇ ਆਪਣੀ ਮਹਿੰਦੀ ਤੇ ਨਾ ਮੱਝ ਦਾ ਗੋਇਆ ਇਕੱਠਾ ਕਰ ਰਹੇ ਹੋ ਕਹਿੰਦੇ ਮੇਰੀ ਮਹਿੰਦੀ ਮੇਰੀ ਮਹਿੰਦੀ ਹੈ। ਮਹਿੰਦੀ ਏ, ਇਹ ਗੱਲ ਹਕੀਕਤ ਹੈ। ਦੱਸੋ ਚਿੱਟਾ ਸਾਹਿਬ, ਇਸ ਗੱਲ ਦਾ ਜਵਾਬ ਦਿਓ ਜ਼ਰਾ। ਉਹ ਮੈਨੂੰ ਸ਼ਾਨ ਭਾਈ ਤੇ ਫਿਰ ਤੁਹਾਨੂੰ ਪਤਾ ਹੀ ਆ, ਲੇਕਿਨ ਉਹ ਗੱਲ ਖਾਨ ਸਾਹਿਬ ਦੀ ਆ। ਖਾਨ ਸਾਹਿਬ ਆ ਗਏ ਨੇ ਤੁਹਾਡੇ ਵੱਲ। ਅੱਛਾ ਕਿਰਨ ਭੱਟ ਸਾਹਿਬ ਜੀ। ਤੁਸੀਂ ਦੋਨੇ ਹੀ ਫਨਕਾਰ ਅੱਛੇ ਨੇ ਜੀ, ਜੀ। ਇਹਨਾਂ ਦੇ ਵਿੱਚੋਂ ਮਤਲਬ ਐਸਾ ਕੋਈ ਮੌਕਾ ਬਣੇ ਕਿ ਪ੍ਰੋਡਿਊਸਰ ਕਹੇ ਯਾਰ ਦੋਨਾਂ ਚੋਂ ਇੱਕ ਫਨਕਾਰ ਤੁਸੀਂ ਆਪਣੀ ਮਰਜ਼ੀ ਦਾ ਰੱਖਣਾ ਹੈ, ਫਿਰ ਉਹ ਵੱਡੇ ਵਾਲੀ ਕਿਹੜਾ ਗੱਲ ਰੱਖੋਗੇ? ਫਿਰ ਵੱਡੇ ਵਾਲੀ ਗੱਲ ਤੁਸੀਂ ਕਿਹੜੀ? ਕੋਈ ਸਵਾਲ ਨੂੰ ਤੁਸੀਂ ਸਰਦਾ ਬਣਦਾ ਕਰੋ। ਅੱਛਾ ਤੁਸੀਂ ਇਸ ਤਰ੍ਹਾਂ ਦੇ ਚੀਦਾ ਸਵਾਲ ਪੁੱਛਣੇ ਤੇ ਕੰਨ ਪਰ ਸਾਹਿਬ ਅੱਲਾ ਦੀ ਕਸਮ ਹੈ ਮੈਂ ਗੱਲ ਕਰਦਾ ਮੈਨੂੰ ਹੱਥ ਇਹਦੇ ਭੱਬੂ ਟੈਪ ਜੇ ਲੱਗਣ ਡਏ। ਕਸਮ ਮੈਂ ਜੀ ਸਮਝਦਾ ਕਰਾਂ ਕੋਈ ਚੀਜ਼ ਇੱਥੇ ਚੜੀ ਜਾਣ ਡਈ। ਜਵਾਬ ਦਿਓ ਚਿੱਟਾ ਸਾਹਿਬ। ਨਹੀਂ ਤੁਸੀਂ ਦੱਸਣਾ ਕਿ ਦੋ ਫਨਕਾਰ ਨੇ ਜੀ। ਪ੍ਰੋਡਿਊਸਰ ਕਹਿ ਰਿਹਾ ਜੀ ਤੁਸੀਂ ਆਪਣੀ ਮਰਜ਼ੀ ਨਾਲ ਇੱਕ ਫਨਕਾਰ ਕਾਸਟ ਕਰ ਸਕਦੇ ਹੋ, ਉਹ ਤੁਸੀਂ ਚਿੱਟਾ ਸਾਹਿਬ ਨੂੰ ਕਰੋਗੇ ਜਾਂ ਤਸਲੀਮ ਸਾਹਿਬ ਨੂੰ? ਜੀ ਮੇਰੇ ਸਾਹਿਬ ਦੇ ਬਾਰੇ ਚ ਕਹਾਂਗੇ ਕਿ ਤਸਲੀਮ ਸਾਹਿਬ ਬਹੁਤ ਅੱਛੇ, ਅੱਛਾ ਜੀ ਬਹੁਤ ਖੂਬ। ਕੀ ਹੋਇਆ? 2 ਵੀਕਾਂ ਦੇ ਵਿੱਚ ਮੈਂ 13 ਸਮੋਸੇ ਮੈਂ ਕੱਲ ਬੈਠਾ, 4 ਬੋਤਲਾਂ ਮੈਂ ਕੱਲੀਆਂ, ਅੱਛਾ ਜੀ ਚਾਵਾਂ ਮੈਂ ਭੇਜੀਆਂ, ਸਿਗਰਟਾਂ ਮੈਂ ਭੇਜੀਆਂ ਹਾਂਜੀ। ਤੇ ਕੰਮ ਤਸਲੀਮ। ਇਹਨਾਂ ਔਰਤਾਂ ਦੇ ਇਤਬਾਰ ਕਰਨ ਵਾਲੇ ਇਨਸਾਨ ਫਜ਼ੂਲ ਆ। ਦੇਖ ਇਹ ਸਾਰਾ ਕੁਝ ਮੈਂ ਇਕੱਠਾ ਕਰਾਂ ਨਾ ਇਹ 2600 ਰੁਪਈਆ ਬਣਦਾ। ਜਦੋਂ ਮਰਜ਼ੀ ਇਹਨੂੰ ਮੈਂ ਦੇ ਕੇ ਤੈਨੂੰ ਲੈ ਜਾਵਾਂ। ਹੁਣ ਦੱਸੋ। ਨਹੀਂ ਐਸਾ। ਇੱਕ ਔਰਤ ਦੀ ਕਿੱਡਾ ਮਾੜਾ ਹਿਸਾਬ ਕਰਾਉਣ ਦੇ। ਇੱਕ ਔਰਤ ਦੀ ਕੀਮਤ ਲਾ ਰਿਹਾ 2600। ਵਾਹ। ਔਰ ਔਰਤ ਦੀ ਨਹੀਂ ਜਿਹੜੀਆਂ ਚੀਜ਼ਾਂ ਖਵਾਈਆਂ ਤੂੰ ਮੈਂ ਹੋਰ ਲਾਉਣੀਆਂ ਨੇ। ਦੇਖਿਆ ਮੈਨੂੰ ਪਹਿਲੇ ਪਤਾ ਸੀ। 2600 ਦੇ। ਹਾਂ ਜੀ। ਵਾਹ ਤੇਰਾ ਜ਼ਮੀਰ। ਸਸਤੀਆਂ ਚੀਜ਼ਾਂ ਲੱਭਦਾ ਹੈ। ਮੈਂ ਸ਼ਾਮ ਨੂੰ ਉੱਠ ਕੇ ਨਾ ਪਹਿਲਾਂ ਜਾਂਦਾ ਅਗਲੇ ਸ਼ਰਮੇ ਜਿਹੜਾ ਨਾ ਸ਼ੋਅ ਤੋਂ ਬਾਅਦ ਸਮਾਨ ਬਚ ਜਾਂਦਾ ਉੱਥੋਂ ਲੈਂਦਾ ਸਮੋਸੇ, ਠੀਕ ਹੈ 2.5 ਰੁਪਏ ਦਾ ਮਿਲ ਜਾਂਦਾ ਹੈ। 2.5 ਰੁਪਏ। ਹਾਂਜੀ ਉਹ ਜਿਹੜੇ ਹਫਤੇ ਅੰਦਰ ਆਏ ਸੀ ਨਾ ਤੇ ਬਕਵਾਸ ਆ, ਸਿਰਫ ਬਕਵਾਸ ਆ। ਅੱਛਾ 4.5 ਰੁਪਏ ਮੈਂ ਉਹਨਾਂ ਨੂੰ ਨੈਟ ਦੇ ਕੇ ਆਇਆ। ਮੈਂ ਕਿਹਾ ਚੱਕੋ। ਨਹੀਂ ਆਹ ਜਿਹੜਾ ਤੁਸੀਂ ਜੁਮੇ ਦਾ ਸਮੋਸਾ ਖਾਦਾ ਹੈ ਤੇ ਅਸੂਲ ਹੁੰਦਾ ਇਧਰ ਬੰਦੇ ਰੋਟੀ ਘਰੋਂ ਹੀ ਆਉਂਦੀ ਹੁੰਦੀ। ਦੇਸੀ ਘਿਓ ਆਮ ਨਹੀਂ ਮਿਲਦਾ। ਅੱਛਾ। ਅਸੀਂ ਉਹ ਗਾਰੇ ਨਾਲ ਮਿਲਦਾ ਥੋੜਾ ਜਿਹਾ ਗਾਰਾ ਹੋਵੇ ਨਾ ਉਹਦੇ ਨਾਲ। ਨਹੀਂ ਉਹ ਜਿਹੜਾ ਤੁਸੀਂ ਜੁਮੇ ਦਾ ਸਮੋਸਾ ਖਾਦਾ ਹੈ ਹਾਂਜੀ। ਨਾ ਤੁਸੀਂ ਕਹਿ ਰਹੇ ਸੀ ਇਹ 'ਚ ਖੱਟਾ ਹੈ। ਹਾਂਜੀ ਹਾਂਜੀ ਉਹ ਕੀ ਬਿਲਕੁਲ। ਵਜ੍ਹਾ ਸੀ? ਕੀ ਵਜ੍ਹਾ ਸੀ? ਉਹ ਪਿਛਲੇ ਹਫਤੇ ਨਾਲ ਪਿਆ ਸੀ ਉੱਥੇ। ਨਹੀਂ ਤੁਹਾਡੇ ਕੋਲ ਮਿਸਟੇਕ ਹੋ ਰਹੀ ਹੈ। ਤਾਂ ਮੈਨੂੰ ਪਹਿਲੇ ਪਤਾ ਸੀ। ਮੈਂ ਅੱਗੇ ਕਹਿ ਰਹੀ ਸੀ ਚਿੱਟਾ ਸਾਹਿਬ ਤੁਸੀਂ ਜਿਹੜੇ ਮੈਨੂੰ ਸਮੋਸੇ ਭੇਜਦੇ ਸਹੀ ਨਹੀਂ ਹੈ। ਬਟ ਜੀ ਗੱਲ ਪਤਾ ਕਿ ਤੁਸੀਂ ਹਾਂਜੀ। ਕਹਿ ਰਹੇ ਹੋ ਮੇਰੀ ਦਾੜ੍ਹ 'ਚ ਦਰਦ ਹੈ। ਹਾਂਜੀ ਤੁਸੀਂ ਉੱਥੇ ਫੰਗਲ ਹੋਇਆ ਸੀ ਸਪਰੇਟ ਦਾ, ਹਾਂਜੀ ਉਹਦੀ ਵਜ੍ਹਾ ਨਾਲ ਜ਼ਾਇਕੇ ਦਾ ਕੋਈ ਮਸਲਾ ਬਣਿਆ। ਅਦਰਵਾਈਜ਼ ਉਹਨੇ ਵੀ ਤਾਂ ਖਾਦਾ ਹੀ ਹੈ। ਹਾਂ ਅੱਛਾ ਜਿਹੜੀ ਪੈਪਸੀ ਦੀ ਬੋਤਲ ਤੁਸੀਂ ਪੀਤੀ ਹੈ ਪਰਸੋਂ, ਹਾਂਜੀ। ਉਹ ਬੋਤਲ ਤੁਹਾਨੂੰ ਪਤਾ ਕਿੱਦਾਂ ਇਕੱਠੀ ਕੀਤੀ ਇਹਨੇ? ਕਿੱਦਾਂ? ਆ ਜਿਹੜੇ ਡਾਲਿਆਂ ਦੀ ਬੋਤਲਾਂ 'ਚ ਥੋੜੀ ਬਚ ਨਹੀਂ ਜਾਂਦੀ, ਹਾਂਜੀ। ਉਹ ਸਾਰੀ ਇਕੱਠੀ ਕਰਕੇ ਵਿੱਚ ਪੈਪ ਲਾ ਕੇ ਫ੍ਰਿਜ 'ਚ ਰਖਾਈ। ਖੁਦਾ ਦੀ ਇਹਦਾ ਝੂਠ ਇੱਥੋਂ ਹੀ ਫੜਿਆ ਗਿਆ। ਕਿਵੇਂ? ਸਾਡੇ ਥੀਏਟਰ ਦੀ ਕਿਹੜੀ ਤੁਸੀਂ ਦੱਸ ਰਹੇ ਹੋ? ਪੈਪਸੀ ਉੱਥੇ ਹੁੰਦੀ ਕੋਕ ਆ। ਉਹ ਕਲਰ ਦੇ ਸਿਰ ਨਹੀਂ ਸੌਰੀ ਚੀਟਿੰਗ ਨਹੀਂ। ਨਹੀਂ ਵਾਕਈ ਕੋਕ ਉਹ ਪੈਪਸੀ ਦਾ ਕਲਰ ਇੱਕੋ ਹੁੰਦਾ ਇਹਨੂੰ ਇਤਰਾਜ਼ ਵੀ ਕੋਈ ਨਹੀਂ। ਅੱਛਾ ਜੀ ਉਹਨੂੰ ਕੋਈ ਨਹੀਂ। ਕਲਰ ਦੀ ਹੈ ਨਾ ਇਸ ਇਹ ਗੱਲ। ਬੋਤਲ ਲਿਆਉਂਦਾ 7 ਅਪ ਜਦੋਂ ਫੜਦਾ ਉਹ ਕੋਕ ਹੋ ਜਾਂਦੀ ਹੈ। ਯਾਰ ਇਹ 8-9 ਭੈਣ ਭਰਾ ਕਾਲੇ ਸਿਆ ਆ। ਅੱਛਾ ਜੀ ਇੱਕ ਚੌਧਰੀ ਦੀ ਪੰਚਾਇਤ ਚ ਅੱਛਾ ਜੀ ਰਾਤ ਨੂੰ 1 ਵਜੇ ਫੈਸਲਾ। ਅੱਛਾ। ਇਹ 8-9 ਭੈਣ ਭਰਾ ਉਹਦੇ ਸਾਹਮਣੇ ਬੈਠੇ। ਅੱਛਾ ਜੀ ਯਾਰ ਲੈਟ ਗਈ ਚੋਰ ਵੀ ਡਰ ਗਿਆ ਕਿੱਧਰ ਕਿੱਧਰ ਗਏ ਯਾਰ। ਉਹ ਕਹਿੰਦੇ ਯਾਰ ਇਹ ਕਿੱਧਰ ਗਏ ਮੇਰੇ ਸਾਹਮਣੇ ਬੈਠੇ। ਚਿੱਟਾ ਸਾਹਿਬ ਇਸ ਗੱਲ ਦਾ ਜਵਾਬ ਦੇਣਾ ਹੈ ਤੁਸੀਂ। ਹਾਂਜੀ ਅੱਛਾ ਤਾਂ ਤਸਲੀਮ ਬਾਦਸ਼ਾਹ ਬੜੇ ਭੇਟੀ ਨੇ ਤੁਹਾਡੇ ਕੀ ਕਰਦੇ? ਮਜ਼ੇਦਾਰ ਵਾਕਿਆ ਹੈ। ਅੱਛਾ ਜੀ
ਡਰਾਮਾ ਖਤਮ ਹੋਇਆ, ਸ਼ੋਅ ਖਤਮ ਹੋਇਆ ਤੇ ਅੱਛਾ ਜੀ। ਮੈਨੂੰ ਨਾ ਕਿਸੇ ਨੇ ਦੱਸਿਆ ਕਿ ਚਿੱਟਾ ਸਾਹਿਬ ਜੀ ਨਾ ਹੂੰ ਸਿਸਟਰ ਜਿਹੜੀ ਉਹ ਫੌਤ ਹੋ ਗਈ। ਵਾਹ।